ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਦੇਸ਼ ਪੰਜਾਬ ਨੂੰ ਹਮੇਸ਼ਾ ਤੋਂ ਅਜਿਹੀ ਆਵਾਜ਼ ਦੀ ਲੋੜ ਰਹੀ ਹੈ ਜਿਹੜੀ ਉਦੋਂ ਮੁਕੱਦਮਾ ਲੜੇ। ਪੰਜਾਬ ਲੋਕ ਰਾਜ ਪਾਰਟੀ ਦਾ ਮੁੱਢ ਇਸੇ ਕਰਕੇ ਬਣਿਆ ਗਿਆ ਹੈ ਕਿ ਇਸ ਧਰਤੀ ਦੇ ਲੋਕਾਂ ਦੇ ਹੱਕਾਂ ਦੀ ਅਜਿਹੀ ਤਹਿਰੀਕ ਸ਼ੁਰੂ ਕੀਤੀ ਜਾ ਸਕੇ ਜਿਹੜੀ ਇਹਨਾਂ ਦੀ ਮਹਿਰੂਮੀਆਂ ਦੂਰ ਕਰਨ ਦੇ ਨਾਲ ਨਾਲ ਉਹਨਾਂ ਸਾਜ਼ਿਸ਼ਾਂ ਦਾ ਵੀ ਤੋੜ ਕਰੇ ਜਿਹੜੀਆਂ ਪੰਜਾਬ ਦੁਸ਼ਮਣ ਨਾਲ ਹਮੇਸ਼ਾ ਤੋਂ ਕਰਦੇ ਆਏ ਨੇ। ਮੈਂ ਆਪਣੀ ਅਮਲੀ ਸਿਆਸਤ ਦਾ ਆਗਾਜ਼ ਪੀਪਲ ਪਾਰਟੀ ਤੋਂ ਕੀਤਾ। ਮੈਂ ਉਸ ਕਾਬਲ ਵਿੱਚ ਸ਼ਾਮਲ ਸਾਂ ਜਿਹਨੇ ਜ਼ੁਲਫਕਾਰ ਅਲੀ ਭੁੱਟੋ ਹੋਰਾਂ ਦੀ ਆਵਾਜ਼ ਉੱਤੇ ਸਭ ਤੋਂ ਪਹਿਲਾਂ ਲੱਬੈਕ ਆਖਿਆ। ਮੈਂ ਰੋਟੀ ਕੱਪੜਾ ਅਤੇ ਮਕਾਨ ਦਾ ਨਾਅਰਾ ਆਪਣੀ ਇਮਾਨ ਦਾ ਹਿੱਸਾ ਬਣਾਉਣ ਵਾਲੇ ਉਹਨਾਂ ਲੋਕਾਂ 'ਚ ਸ਼ਾਮਲ ਸਾਂ ਜਿਹੜੇ ਸਮਝਦੇ ਸਨ ਕਿ ਜੇਕਰ ਸਿਆਸੀ ਕਿਆਦਤ ਮੁਖਲਸ ਹੋਵੇ ਤਾਂ ਲੋਕਾਈ ਦੇ ਮਸਲੇ ਆਪ ਹੀ ਹੱਲ ਹੋ ਜਾਂਦੇ ਨੇ। ਅਸੀਂ ਭੁੱਟੋ ਸਾਹਿਬ ਦੀ ਜਦੋਜਹਿਦ ਦੇ ਸਾਥੀ ਰਹੇ, ਪਰ ਜਦੋਂ ਇਕਤਦਾਰ ਆਇਆ ਤਾਂ ਉਦੋਂ ਲੋਕ ਸਾਹਮਣੇ ਵਹਾਲੇ ਦਿੱਤੇ ਜਿਹੜੇ ਜਦੋਜਹਿਦ ਦੀ ਇਸ ਰਾਹ ਉੱਤੇ ਸ਼ਰੀਕੇ ਸਫ਼ਰ ਹੀ ਨਹੀਂ ਸਨ। ਇੰਝ ਮੇਰੇ ਜਿਹੇ ਲੋਕ ਜਿਹੜੇ ਨਜ਼ਰੀਆਤੀ ਤੌਰ 'ਤੇ ਪੀਪਲ ਪਾਰਟੀ ਨਾਲ ਜੁੜੇ ਹੋਏ ਸਨ ਆਹਿਸਤਾ ਆਹਿਸਤਾ ਦੂਰ ਹੁੰਦੇ ਗਏ। ਫਿਰ ਜਦੋਂ ਜ਼ੁਲਫਕਾਰ ਅਲੀ ਭੁੱਟੋ ਹੋਰਾਂ ਨੂੰ ਫਾਂਸੀ ਦੀ ਸਜ਼ਾ ਹੋਈ ਅਤੇ ਚੂਰੀ ਖਾਣ ਵਾਲੇ ਜਿੰਨੇ ਮਜਨੂ ਸਨ ਉਹ ਆਪਣੀਆਂ ਰਾਹਾਂ ਨੱਪ ਕੇ ਇੱਧਰ ਉੱਧਰ ਹੋ ਗਏ ਅਤੇ ਵਿੱਚ ਮੈਦਾਨੇ ਉਹੀ ਖਲੋਤੇ ਜਿਹਨਾਂ ਨੂੰ ਭੁੱਟੋ ਸਾਹਿਬ ਨੇ ਆਪਣੀ ਸਰਕਾਰ ਦੇ ਜ਼ਮਾਨੇ ਵਿੱਚ ਕਦੀ ਯਾਦ ਹੀ ਨਹੀਂ ਸੀ ਕੀਤਾ। ਜ਼ਿਆ ਦੌਰ ਦੀ ਆਮਰੀਅਤ ਵੀ ਉਹਨਾਂ ਚੱਲੀ ਜਿਹੜੇ ਨਜ਼ਰੀਏ ਦੇ ਪੱਕੇ ਸਨ ਅਤੇ ਬੇਨਜ਼ੀਰ ਭੁੱਟੋ ਨੂੰ ਵਜ਼ਾਰਤ ਉਜ਼ਮਤ ਕੇ ਪੜ੍ਹਾਉਣ ਵਾਲੇ ਵੀ ਉਹੀ ਲੋਕ ਸਨ ਜਿਹੜੇ ਆਪਣੇ ਨਜ਼ਰੀਏ ਨਾਲ ਵਫਾਦਾਰ ਸਨ। ਇੰਝ ਹੀ ਨਵਾਜ਼ ਸ਼ਰੀਫ ਹੋਰਾਂ ਨੂੰ ਜਦ ਮੁਸ਼ਰਫ ਨੇ ਕੈਦਖਾਨੇ ਸੁੱਟਿਆ ਤਾਂ ਉਹ ਸਾਰੇ ਲੋਕ ਸਾਥ ਛੱਡ ਗਏ ਜਿਨ੍ਹਾਂ ਉਹਨਾਂ ਦੀ ਹਕੂਮਤ ਦੇ ਦੌਰਾਨ ਮੌਜਾਂ ਲੁੱਟੀਆਂ ਸਨ। ਜਿਹੜੇ ਚੰਦ ਲੋਕ ਬਾਕੀ ਬਚੇ ਉਹਨੇ ਨਵਾਜ਼ ਸ਼ਰੀਫ ਦੀ ਅਸੀਰੀ ਅਤੇ ਜਲਾਵਤਨੀ ਦੇ ਦੌਰਾਨ ਵਿੱਚ ਆਪਣੇ ਨਜ਼ਰੀਏ ਨਾਲ ਜੁੜਨ ਦਾ ਬੜਾ ਡਾਢਾ ਮੁੱਲ ਉਤਾਰਿਆ। ਇਮਰਾਨ ਖਾਨ ਦੀ ਸਿਆਸਤ ਬਾਰੇ ਤਾਂ ਉਹਨੂੰ ਇਖਤਲਾਫ ਵੀ ਹੋ ਸਕਦਾ ਹੈ ਅਤੇ ਇਤਫਾਕ ਵੀ, ਪਰ ਇੱਕ ਗੱਲ ਤਾਂ ਉਹਨੂੰ ਮੰਨਣੀ ਪਏਗੀ ਕਿ ਇਮਰਾਨ ਖਾਨ ਨਾਲ ਜੁੜਤ ਰੱਖਣ ਵਾਲਾ ਕਾਰਕੁਨ ਵੀ ਸਾਡੇ ਸਿਆਸੀ ਮਰਜ਼ੀ ਉੱਤੇ ਆਪਣੀਆਂ ਅਜ਼ਮਾਇਸ਼ਾਂ ਸਣੇ ਮੌਜੂਦ ਹੈ। ਇਹ ਸਾਰੀ ਤਮੀਦ ਬਣਨ ਦਾ ਮਕਸਦ ਇਹ ਹੈ ਕਿ ਜਦੋਂ ਸਿਆਸੀ ਦੁਨੀਆ ਵਿੱਚ ਨਜ਼ਰੀਆ ਜ਼ਿੰਦਾ ਹੋਵੇ ਉਹਦੇ ਨਾਲ ਜੁੜਤ ਰੱਖਣ ਵਾਲੇ ਲੋਕ ਆਪਣੀ ਮੌਜੂਦਗੀ ਦਾ ਅਹਿਸਾਸ ਦਿਵਾਉਣ, ਫਿਰ ਨਾ ਤਾਂ ਉਹ ਸਿਆਸੀ ਜਮਾਤ ਮਰਦੀ ਅਤੇ ਨਾ ਹੀ ਉਸ ਨਜ਼ਰੀਏ ਨੂੰ ਦਿਲਾਂ 'ਚੋਂ ਮਿਟਾਇਆ ਜਾ ਸਕਦਾ ਹੈ। ਪੰਜਾਬੀ ਤਹਿਰੀਕ ਇੱਕ ਨਜ਼ਰੀਏ ਦਾ ਨਾਂ ਹੈ। ਪਿਛਲੇ 50 ਵਰ੍ਹਿਆਂ ਤੋਂ ਮੈਂ ਜਾਂ ਮੇਰੇ ਵਰਗੇ ਹਜ਼ਾਰਾਂ ਸੱਜਣ ਕਿਸੇ ਵੀ ਸਿਆਸੀ ਪਲੇਟਫਾਰਮ ਤੋਂ ਬਗੈਰ ਇਸ ਤਹਿਰੀਕ ਨਾਲ ਜੁੜ ਕੇ ਆਪਣੀ ਕੌਮ ਦੇ ਹੱਕਾਂ ਦਾ ਮੁਕੰਮਲ ਲੜ ਰਹੇ ਸਨ। ਅਸੀਂ ਹਰ ਉਸ ਵੇਲੇ ਮੈਦਾਨ ਵਿੱਚ ਮੌਜੂਦ ਸਾਂ ਜਦੋਂ ਸਾਡੀ ਰਹਿਤਲ ਸ਼ਨਾਖਤ ਧਰਤੀ ਦੇ ਬੋਲੀ ਦੇ ਖਿਲਾਫ ਸਾਜ਼ਿਸ਼ਾਂ ਕੀਤੀਆਂ ਗਈਆਂ। ਅਸੀਂ ਜਲੂਸ ਕੱਢੇ, ਜਲਸੇ ਕੀਤੇ, ਤਹਿਰੀਕਾਂ ਚਲਾਈਆਂ ਅਤੇ ਹਰ ਜ਼ਾਲਮ ਦੇ ਸਾਹਮਣੇ ਡਟ ਕੇ ਖਲੋਤੇ। ਪੰਜਾਬੀ ਤਹਿਰੀਕ ਲਈ ਖਲੋਣ ਦਾ ਮੁੱਲ ਵੀ ਤਾਰਿਆ, ਕਾਰੋਬਾਰ ਤਬਾਹ ਕਰਵਾਏ, ਜੇਲਾਂ ਕੱਟੀਆਂ, ਝੂਠੇ ਮੁਕੱਦਮੇ ਬਰਦਾਸ਼ਤ ਕੀਤੇ ਅਤੇ ਇਹੋ ਜਿਹੇ ਤਾਨੇ ਮਿਹਣੇ ਵੀ ਸੁਣੇ ਜਿਹੜੇ ਬਿਆਨ ਹੀ ਨਹੀਂ ਕੀਤੇ ਜਾ ਸਕਦੇ। ਕੌਮ ਪ੍ਰਸਤ ਹੋਣਾ ਫਖਰ ਦੀ ਗੱਲ ਹੈ, ਪਰ ਸਾਡੇ ਵਸੇਬ ਵਿੱਚ ਵਸਣ ਵਾਲੇ ਕੁਝ ਲੋਕਾਂ ਇਹਨੂੰ ਤਾਨਾ ਬਣਾ ਛੱਡਿਆ ਹੈ। ਇਹ ਤਾਨਾ ਵੀ ਸਿਰਫ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਹਨਾਂ ਦੀ ਖਾਸ ਪਹਿਚਾਣ ਹੈ। ਤੁਸੀਂ ਵੇਖੋ ਨਾ ਕਿ ਬਲੋਚ ਕੌਮ ਪ੍ਰਸਤ ਜੋ ਮਰਜ਼ੀ ਆਖੇ, ਪੰਜਾਬੀਆਂ ਦੇ ਕਤਲੇਆਮ ਦਾ ਦਫਾ ਕਰੇ, ਰਿਆਸਤ ਉੱਤੇ ਝੂਠੇ ਇਲਜ਼ਾਮ ਲਾਵੇ ਜਾਂ ਫਿਰ ਨਵਾਂ ਮੁਲਕ ਬਣਾਉਣ ਦੀ ਧਮਕੀ ਦੇਵੇ, ਤੁਸੀਂ ਉਹ ਕੁਝ ਨਹੀਂ ਆਖੋਗੇ। ਸਿੰਧੀ ਕੌਮ ਪ੍ਰਸਤ ਪੰਜਾਬੀ ਡਰਾਈਵਰਾਂ ਨੂੰ ਸੂਬੇ ਦੇ ਬਾਰਡਰ ਉੱਤੇ ਤਸ਼ੱਦਦ ਦਾ ਨਿਸ਼ਾਨਾ ਬਣਾਉਣ, ਉਹਨਾਂ ਦੇ ਟਰੱਕ ਮਾਲ ਸਣੇ ਸਾੜ ਦੇਣ, ਪੰਜਾਬ ਦੇ ਖਿਲਾਫ ਨਾਅਰੇ ਲਾਉਣ, ਪੰਜਾਬੀਆਂ ਨੂੰ ਨਫ਼ਰਤ ਦੀ ਅਲਾਮਤ ਦੱਸਣ, ਪਰ ਰਿਆਸਤ ਉਹਨਾਂ ਦੇ ਖਿਲਾਫ ਗੱਲ ਨਹੀਂ ਕਰੇਗੀ। ਮਨਜ਼ੂਰ ਪਛਤਾਈਆਂ ਜਿਹੀਆਂ ਝੂਠਾਂ ਮੇਰੇ ਮੁਲਕ ਉੱਤੇ ਭੌਂਕਣ, ਪੰਜਾਬੀਆਂ ਨੂੰ ਮੰਦਾ ਬੋਲਣ, ਮੇਰੇ ਫੌਜ ਦੇ ਸਿਪਾਹੀਆਂ ਦੇ ਖਿਲਾਫ ਗੱਲ ਕਰਨ, ਪਰ ਫਿਰ ਵੀ ਸਾਡੀ ਅਸ਼ਰਾਫੀਆ ਇਸ ਬਦਜ਼ਬਾਨੀ ਨੂੰ ਉਹਨਾਂ ਦਾ ਹੱਕ ਆਖੇਗੀ। ਮਸਲਾ ਉਦੋਂ ਹੀ ਪੈਦਾ ਹੁੰਦਾ ਹੈ ਜਦੋਂ ਕੋਈ ਵੀ ਪੰਜਾਬੀ ਕੌਮ ਪ੍ਰਸਤੀ ਦੀ ਗੱਲ ਕਰੇ ਤਾਂ ਸਾਡੀ ਸਿਆਸੀ ਅਸ਼ਰਾਫੀਆ ਜਾਂ ਅਫਸਰਸ਼ਾਹੀ ਤੋਂ ਬਰਦਾਸ਼ਤ ਨਹੀਂ ਹੋਵੇਗੀ। ਪੰਜਾਬੀ ਦਾ ਆਪਣੀ ਕੌਮ ਅਤੇ ਧਰਤੀ ਦੀ ਆਵਾਜ਼ ਚੁੱਕਣਾ ਇੰਝ ਜਿਵੇਂ ਉਹਨੇ ਕੋਈ ਜੁਰਮ ਕਰ ਲਿਆ ਹੋਵੇ। ਪਿਛਲੇ 78 ਵਰ੍ਹਿਆਂ ਤੋਂ ਪੰਜਾਬੀਅਤ ਦੀ ਗੱਲ ਕਰਨਾ ਜੁਰਮ ਆਖਿਆ ਤਾਂ ਸਮਝਿਆ ਗਿਆ ਹੈ। ਹੁਣ ਅਸੀਂ ਪੰਜਾਬੀ ਕੌਮ ਪ੍ਰਸਤ ਐਲਾਨ ਕਰਦੇ ਹਾਂ ਕਿ ਜੇਕਰ ਪੰਜਾਬੀ ਸ਼ਨਾਖਤ ਅਤੇ ਪੰਜਾਬੀ ਕੌਮ ਦੇ ਹੱਕਾਂ ਲਈ ਗੱਲ ਕਰਨਾ ਜੁਰਮ ਹੈ ਤਾਂ ਫਿਰ ਅਸੀਂ ਇਹ ਜੁਰਮ ਕਰਨ ਤੋਂ ਬਾਜ਼ ਨਹੀਂ ਆਉਣਾ। ਅਸੀਂ ਮੁਜਰਮ ਵੀ ਹਾਂ ਅਤੇ ਸਜ਼ਾਵਾਰ ਵੀ। ਅਸੀਂ ਹਾਜ਼ਰ ਹਾਂ ਇਸ ਜੁਰਮ ਦੀ ਜੋ ਸਜ਼ਾ ਦੇਣੀ ਜੇ ਦੇ ਦਿਓ, ਪਰ ਇੱਕ ਗੱਲ ਯਾਦ ਰੱਖਣਾ, ਸਾਡੇ ਲਹੂ ਦਾ ਇੱਕ ਇੱਕ ਕਤਰਾ ਅਤੇ ਸਾਡੇ ਜਿਸਮ ਦੀ ਇੱਕ ਇੱਕ ਬੋਟੀ ਪੰਜਾਬ ਅਤੇ ਪੰਜਾਬੀਅਤ ਦਾ ਨਾਅਰਾ ਮਾਰਦੇ ਹੋਏ ਇਫਨਾ ਹੋਏਗੀ। ਸੱਜਣ ਪਿਆਰਿਓ, ਪੰਜਾਬ ਲੋਕ ਰਾਜ
ਇੱਕ ਅਜਿਹੀ ਸਿਆਸੀ ਜਮਾਤ ਬਣ ਕੇ ਸਾਹਮਣੇ ਆ ਰਹੀ ਹੈ ਜਿਹੜੀ ਆਮ ਬੰਦੇ ਨਾਲ ਜੁੜ ਕੇ ਅੱਗੇ ਵਧੇਗੀ। ਫਿਲਹਾਲ ਜੋ ਅਬੂਰੀ ਕਿਆਦਤ ਸਾਹਮਣੇ ਆਈ ਹੈ ਉਹ ਪੜ੍ਹੀ ਲਿਖੀ ਅਤੇ ਆਪਣੇ ਕਾਜ਼ ਨਾਲ ਵਫਾਦਾਰ ਵਿਖਾਈ ਦਿੰਦੀ ਹੈ। ਜ਼ਾਹਰ ਹੈ ਜਿੱਥੇ ਏਡੀ ਵੱਡੀ ਤਹਿਰੀਕ ਦਾ ਮੁੱਢ ਬੰਨਿਆ ਜਾ ਰਿਹਾ ਹੋਵੇ ਉੱਥੇ ਕਈ ਥਾਵਾਂ ਉੱਤੇ ਇਖਤਲਾਫ ਰਾਏ ਵੀ ਸਾਹਮਣੇ ਆਉਂਦਾ ਹੈ, ਕਈ ਗਲਤੀਆਂ ਅਤੇ ਕੋਤਾਹੀਆਂ ਵੀ ਵਿਖਾਈ ਦਿੰਦੀਆਂ ਨੇ। ਮੈਂ ਜਦ ਇਸ ਕਾਬੀਨਾ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਮੈਨੂੰ ਉਹਨਾਂ ਲੋਕਾਂ ਦੇ ਇਤਰਾਜ਼ ਵਿੱਚ ਵਜ਼ਨ ਵਿਖਾਈ ਦਿੱਤਾ ਜਿਹੜੇ ਆਖਦੇ ਨੇ ਕਿ ਇਹ ਕਿਆਦਤ ਵਿੱਚ ਅਕਸਰੀਅਤ ਸੈਂਟਰਲ ਪੰਜਾਬ ਦੇ ਲੋਕਾਂ ਦੀ ਹੈ। ਮੈਂ ਸਮਝਦਾ ਹਾਂ ਕਿ ਇਸ ਇਤਰਾਜ਼ ਦਾ ਇੱਕ ਸਿਆਸੀ ਜਵਾਬ ਤਾਂ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਪੰਜਾਬ ਦੀਆਂ ਦੋਵੇਂ ਵੱਡੀਆਂ ਜਮਾਤਾਂ ਵੇਖ ਲਵੋ, ਤੁਹਾਨੂੰ ਉਹਨਾਂ ਦੀ ਮਰਕਜ਼ੀ ਕਿਆਦਤ ਸੈਂਟਰਲ ਪੰਜਾਬ ਵਿੱਚ ਵੀ ਵਿਖਾਈ ਦੇਵੇਗੀ। ਤੁਸੀਂ ਇਹ ਜਵਾਬ ਵੀ ਪੇਸ਼ ਕਰ ਸਕਦੇ ਹੋ ਕਿ ਕਿਉਂ ਜੇ ਲਾਹੌਰ ਜਾਂ ਸੈਂਟਰਲ ਪੰਜਾਬ ਦੇ ਦੂਜੇ ਸ਼ਹਿਰ ਹਰ ਤਰ੍ਹਾਂ ਦੀ ਤਹਿਰੀਕਾਂ ਦਾ ਮਰਕਜ਼ ਰਹੇ ਨੇ, ਸੋ ਸਿਆਸੀ ਤਾਕਤਾਂ ਇੱਥੋਂ ਦੇ ਸੂਝਵਾਨ ਨੂੰ ਕਿਆਦਤ ਦੀ ਜ਼ਿੰਮੇਵਾਰੀ ਸੌਂਪ ਕੇ ਬਿਹਤਰ ਨਤਾਇਜ ਹਾਸਲ ਕਰਦੀਆਂ ਆਈਆਂ ਨੇ। ਆਖਰ ਨੂੰ ਕੁਝ ਵੀ ਆਖਿਆ ਜਾ ਸਕਦਾ ਹੈ, ਪਰ ਮੈਂ ਪੰਜਾਬ ਲੋਕ ਰਾਜ ਪਾਰਟੀ ਦੀ ਕਿਆਦਤ ਅਤੇ ਇਸ ਅਜ਼ੀਮੋ-ਸ਼ਾਨ ਤਹਿਰੀਕ ਨੂੰ ਸ਼ੁਰੂ ਕਰਨ ਵਾਲੇ ਮਿੱਤਰ ਪਿਆਰਿਆਂ ਅੱਗੇ ਬੇਨਤੀ ਕਰਾਂਗਾ ਕਿ ਮੁਲਕ ਭਰ ਵਿੱਚ ਵਸਣ ਵਾਲੇ ਪੰਜਾਬੀਆਂ ਦੀ ਨੁਮਾਇੰਦਗੀ ਜ਼ਰੂਰ ਸ਼ਾਮਲ ਕੀਤੀ ਜਾਏ। ਯਕੀਨੀ ਤੌਰ ਉੱਤੇ ਜਿਹੜੇ ਕਾਇਦੀਨ ਇੰਨੀ ਵਸੀਹ ਸੋਚ ਰੱਖਣ ਦੇ ਨਾਲ ਨਾਲ ਅਜਿਹੇ ਅਜ਼ੀਮੋ-ਸ਼ਾਨ ਤਹਿਰੀਕੀ ਸਿਲਸਿਲੇ ਦੇ ਬੁੱਢੀ ਨੇ, ਉਹਨਾਂ ਨੇ ਜ਼ਰੂਰ ਸੋਚਿਆ ਹੋਵੇਗਾ। ਫਿਲਹਾਲ ਮੈਂ ਉਹਨਾਂ ਦੋਸਤਾਂ ਦੀ ਗੱਲ ਅਗਾਂਹ ਤੀਕਰ ਪਹੁੰਚਾਉਣ ਦਾ ਫਰਜ਼ ਨਿਭਾ ਰਿਹਾ ਹਾਂ ਜਿਹੜੇ ਪੰਜਾਬੀ ਨਾਲ ਮੁਖਲਸ ਹੋਣ ਦੇ ਨਾਲ ਨਾਲ ਆਪਣੀ ਹਯਾਤੀ ਦਾ ਮਕਸਦ ਵੀ ਪੰਜਾਬੀਅਤ ਦੀ ਬਕਾ ਨੂੰ ਸਮਝਦੇ ਨੇ। ਮੈਨੂੰ ਯਕੀਨ ਹੈ ਕਿ ਲੋਕ ਰਾਜ ਪਾਰਟੀ ਜਿਸ ਮਕਸਦ ਨੂੰ ਬੁਨਿਆਦ ਬਣਾ ਕੇ ਤਹਿਰੀਕ ਸ਼ੁਰੂ ਕਰਨ ਜਾ ਰਹੀ ਹੈ, ਇਹਦੀ ਕਿਆਦਤ ਕਿਸੇ ਵੀ ਥਾਵੇਂ ਕੋਈ ਸਮਝੌਤਾ ਨਹੀਂ ਕਰੇਗੀ। ਪੂਰੇ ਮੁਲਕ ਦੇ ਪੰਜਾਬੀ ਉਹਨਾਂ ਦੇ ਨਾਲ ਨੇ, ਉਹਨਾਂ ਦੀ ਇੱਕ ਆਵਾਜ਼ ਉੱਤੇ ਲੱਬੈਕ ਵੀ ਆਖਣਗੇ ਅਤੇ ਇਸ ਅਜ਼ੀਮ ਮਕਸਦ ਲਈ ਕੋਈ ਕੁਰਬਾਨੀ ਦੇਣ ਤੋਂ ਗੁਰੇਜ਼ ਵੀ ਨਹੀਂ ਕਰਨਗੇ। ਸੱਜਣ ਪਿਆਰਿਓ, ਮੈਂ ਹਰ ਪੰਜਾਬੀ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਤੁਸੀਂ ਆਪਣੀ ਪਹਿਚਾਣ ਅਤੇ ਇਸ ਧਰਤੀ ਦੇ ਮਫਾਦਾਂ ਲਈ ਪੰਜਾਬ ਲੋਕ ਰਾਜ ਪਾਰਟੀ ਦੀ ਕਿਆਦਤ ਦੇ ਮੋਢੇ ਨਾਲ ਮੋਢਾ ਲਾ ਕੇ ਖਲੋਵੋ, ਇਹਨਾਂ ਦੇ ਬਾਂਹ ਬੇਲੀ ਬਣੋ ਅਤੇ ਇਸ ਤਹਿਰੀਕ ਨੂੰ ਮੰਜ਼ਿਲ ਮਕਸੂਦ ਤੱਕ ਪੜਾਓ। ਇਸ ਦੁਆ ਦੇ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੇ ਦੇਸ਼ ਉੱਤੇ ਆਪਣੀਆਂ ਰਹਿਮਤਾਂ ਦੀ ਛਾਂ ਰੱਖੇ, ਇਸ 5 ਦਿਨ ਦੀ ਧਰਤੀ ਨੂੰ ਦੂਜਿਆਂ ਦੇ ਰੁਜ਼ਗਾਰ ਅਤੇ ਅਨਪੜ੍ਹ ਦਾ ਵਸੀਲਾ ਬਣਾਈ ਰੱਖੇ ਅਤੇ ਇਹਨੂੰ ਹਮੇਸ਼ਾ ਨਜ਼ਰ ਬਦ ਤੋਂ ਮਹਿਫੂਜ਼ ਰੱਖੇ। ਅੱਜ ਲਈ ਇੰਨੀਆਂ ਗੱਲਾਂ ਹੀ, ਇਸ ਬਾਰੇ ਹੋਰ ਵਿਚਾਰ ਕਰਾਂਗੇ। ਇਜਾਜ਼ਤ ਦਿਓ, ਰੱਬ ਰੱਖਾ।